ਨਾਮ ਮੇਰਾ ਭੁਪਿੰਦਰ ਸਿੰਘ ਜੀ, ਮਾਨਕਪੁਰਾ ਹੈ। ਹਾਂਜੀ, ਪਿੰਡ ਕਿਹੜਾ? ਪਿੰਡ ਮਾਨਕਪੁਰਾ, ਤਹਿਸੀਲ ਤੇ ਜ਼ਿਲ੍ਹਾ? ਜ਼ਿਲ੍ਹਾ ਤਰਨਤਾਰਨ, ਤਹਿਸੀਲ ਪੱਟੀ। ਤੇ ਜਿੰਨਾ ਇੱਥੇ ਖੁਸ਼ੀ ਚੜੀ ਹੈ ਨਾ ਆਣ ਕੇ, ਮੈਂ ਅੱਗੇ ਵੀ ਇੱਕ ਵਾਰੀ ਆਇਆ ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਦਾਂ ਹੀ ਮਹਾਰਾਜ ਲਿਆਉਂਦਾ ਰਹੇ ਤੇ ਹਰ ਸਾਲ ਆਉਂਦੇ ਰਹੀਏ ਤੇ ਸਾਨੂੰ ਇतना ਹੀ ਸਵਾਗਤ ਮਿਲਦਾ ਰਹੇ। ਜਿੰਨਾ ਸਾਰਾ ਪਾਕਿਸਤਾਨ ਨੇ ਬਹੁਤ ਭਰਾਵਾਂ ਨੂੰ ਉਹ ਆਦੇ ਸਾਡੇ ਵੱਡ ਵਡੇਰੇ ਆਏ, ਧੰਨ ਭਾਗ ਸ਼ੁਕਰ ਆ, ਸਾਨੂੰ ਬੜੀ ਖੁਸ਼ੀ ਹੋਈ ਆ। ਉਹ ਜੱਫੀਆਂ ਪਾ ਕੇ ਹਾਰ ਪਾ ਕੇ ਮਿਲਦੇ ਆ ਤੇ ਉਹਦੇ ਸਾਨੂੰ ਇੰਨੀ ਖੁਸ਼ੀ ਜਿਹੜੀ ਆ ਵੀ ਇਹ ਜੱਫੀਆਂ ਹੀ ਪਾਈ ਜਾਂਦੇ ਆ ਤੇ ਗਲਾਂ 'ਚ ਹਾਰ ਪਾਉਂਦੇ, ਉੱਤੋਂ ਫੁੱਲ ਵੀ ਵਰਖਾ ਕਰਦੇ ਰਹੇ ਵਿਚਾਰੇ। ਸਰਦਾਰ ਜੀ ਇੰਨੀਆਂ ਜੱਫੀਆਂ ਉਧਰ ਵੀ ਕੋਈ ਪਾਉਂਦਾ ਤੁਹਾਨੂੰ? ਨਹੀਂ ਉਧਰ ਨਹੀਂ ਪੈਂਦਾ, ਉਧਰ ਨਹੀਂ ਪੈਂਦਾ ਜੀ। ਤੇ ਪਰ ਇਹਨਾਂ ਜਿੰਨੀਆਂ ਪਾਈਆਂ ਉਹਨਾਂ ਦਾ ਕਹਿ ਨਹੀਂ ਸਕਦੇ, ਬੜੀ ਖੁਸ਼ੀ ਕੀਤੀ ਆ ਤੇ ਉਹੀ ਸਮਝਦੇ ਵੀ ਸਾਡੇ ਵੱਡ ਵਡੇਰੇ ਆਏ ਆ ਤੇ ਧੰਨ ਭਾਗਾ। ਤੇ ਬਾਕੀ ਇਹਨਾਂ ਕੋਸ਼ਿਸ਼ਾਂ ਪੂਰੇ ਸਰਕਾਰ ਕੋਲ ਬੜਾ ਜ਼ਿਆਦਾ ਹੀ ਬੜਾ ਜ਼ਿਆਦਾ ਪਾਕਿਸਤਾਨੀ ਸਰਕਾਰ ਨੇ ਜਿਹੜੇ ਪ੍ਰਬੰਧ ਕੀਤੇ ਹੋਏ ਉਹਨਾਂ ਬਾਰੇ ਦੱਸ। ਬੜਾ ਪ੍ਰਬੰਧ ਕੀਤਾ, ਇੰਨਾ ਪ੍ਰਬੰਧ ਕਰਨਾ ਬੜਾ ਔਖਾ। ਜਿਸ ਤਰ੍ਹਾਂ ਦੂਜੇ ਦੇਸ਼ 'ਚ ਆਣ ਕੇ ਤੇ ਉਹਨੇ ਬੜਾ ਖੁਸ਼ੀ ਇਹ ਗੱਲ ਦੀ। ਤੇ ਗੁਰੂ ਨਾਨਕ ਪਾਤਸ਼ਾਹ ਇਦਾਂ ਹੀ ਹਰ ਸਾਲ ਲਿਆਉਂਦਾ ਰਹੇ ਤੇ ਇਦਾਂ ਹੀ ਭੈਣ ਭਰਾਵਾਂ ਦਾ ਹੋਰ ਪ੍ਰੇਮ ਵੱਧਦਾ ਰਹੇ ਸਾਡਾ। ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਦਾ ਜਿੰਨਾ ਵੀ ਪ੍ਰੇਮ ਵੱਧਦੇ ਉਹਦੇ ਉਹ ਚੰਗਾ। ਲਓ ਜੀ, ਜਿਉਂਦੇ ਵਾਦੇ। ਸਰਦਾਰ ਜੀ ਕੀ ਨਾਮ ਤੁਹਾਡਾ ਜੀ? ਮੇਰਾ ਭੁਪਿੰਦਰ ਸਿੰਘ ਜੀ। ਤੁਸੀਂ ਕਿੱਥੋਂ ਆਏ ਜੀ? ਮੈਂ ਦਿੱਲੀ ਤੋਂ ਜੀ, ਦਿੱਲੀ ਤੋਂ। ਇਹ ਤੁਸੀਂ ਦੋਵੇਂ ਹੀ ਭੁਪਿੰਦਰ ਆ ਜੀ, ਉਹਨਾਂ ਦਾ ਨਾਮ ਵੀ ਭੁਪਿੰਦਰ। ਬੜੀ ਕਿਸਮਤ ਵਾਲੀ ਗੱਲ ਹੈਗੀ ਹੈ ਜੀ, ਬਹੁਤ ਅੱਛੀ ਗੱਲ ਹੈਗੀ ਹੈ। ਇਹ ਮੈਂ ਜਿਹੜੇ ਸਰਦਾਰ ਨੂੰ ਵੀ ਪੁੱਛਦਾ ਤੁਹਾਨੂੰ ਪਾਕਿਸਤਾਨ ਕਿਹੋ ਜਿਹਾ ਲੱਗਦਾ, ਉਹ ਕਹਿੰਦਾ ਜੀ ਅਸੀਂ ਬੜੇ ਖੁਸ਼ ਹਾਂ। ਇਹ ਕਿ ਖੁਸ਼ੀ ਦੀ ਗੱਲ ਕੀ ਹੈ ਜੀ? ਸਰ ਖੁਸ਼ੀ ਮਿਲਦੀ ਹੈ, ਦਿਲੋਂ ਖੁਸ਼ੀ ਹੈਗੀ ਹੈ ਕਿ ਸਾਡੇ ਭਰਾ ਮਿਲੇ ਨੇ ਸਾਨੂੰ। ਜਦੋਂ ਉਹਨਾਂ ਨਾਲ ਪਿਆਰ ਮਿਲ ਰਿਹਾ ਤੇ ਤਾਂ ਹੀ ਖੁਸ਼ੀ ਨੇ ਨਾ ਸਾਰੇ। ਅਗਰ ਦੋਨੋਂ ਤਰਫੋਂ ਪਿਆਰ ਮਿਲ ਰਿਹਾ ਤਾਂ ਹੀ ਖੁਸ਼ੀ ਨਿਕਲਦੀ ਹੈ ਨਾ। ਖੁਸ਼ੀ ਐਵੇਂ ਨਹੀਂ ਨਿਕਲੇਗੀ, जब दोनों तरफों प्यार होगा तो ही खुशी निकलेगी। सरदार जी पहली बार आए? पहली बार आए जी, और पहली बार वीज़ा अप्लाई किया, पहली बार ही मिल गया जी। और पासपोर्ट भी मैं हाले 6 महीने पहले ही बनवाया, सिर्फ इसी वास्ते बनवाया कि इस बार अपना बाबे का दरबार देख के आया। की काम कार करते हो? मैं होटल च सर्विस करता जी। किहो जिहा लगदा है पाकिस्तान? पाकिस्तान बहुत अच्छा है सर, बहुत अच्छा है जी, क्योंकि मेरे दादा फादर वगैरह सब इधर ਦੇ ਸੀਗੇ ਜੀ। ਕਿਹੜੀ ਜਗ੍ਹਾ ਤੋਂ ਜੀ? ਅਸੀਂ ਉਹ ਜੀ ਪੁੰਛ ਦੇ ਜੋ। ਹਾਂਜੀ, ਉਹ ਕਸ਼ਮੀਰ ਦੇ ਵਿੱਚ। ਹਾਂਜੀ, ਜਿਹੜਾ ਸਾਡਾ ਇਲਾਕਾ ਸੀ ਉਹ ਇੱਧਰ ਆ ਗਿਆ ਸੀਗਾ। ਹੋਰ ਕੋਈ ਗੱਲਬਾਤ ਦੱਸੋ ਪਾਕਿਸਤਾਨ ਬਾਰੇ ਜਿਹੜੀ ਤੁਹਾਨੂੰ ਨਵੀਂ ਲੱਗੀ, ਕੋਈ ਨਵਾਂ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ। नहीं, बहुत अच्छा लगा सर। मतलब पाकिस्तान आकर के मतलब किसी भी सर्विस कोई कमी पेशी नहीं हैगी कि कोई कमी पेशी कढ़ी जाए। सड़क सारियां इन्नियां साफ सुथरियां रखियां हैं, पुछो ही ना, कि बहुत अच्छा लगा है। ट्रांसपोर्ट का निज़ाम ट्रांसपोर्ट बहुत अच्छी है जी, बहुत एक्सलेंट ट्रांसपोर्ट हैगी, कोई कमी पेशी नहीं हैगी। ਸਾਡੇ ਜਿਹੜੇ ਲੋਕ ਆ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਫੋਰਸਿਸ ਦੇ ਲੋਕ, ਉਹਨਾਂ ਬਾਰੇ ਦੱਸੋ। ਉਹ ਬਹੁਤ ਅੱਛੇ ਹੈ ਜੀ, ਮਿਲਣਸਾਰ ਨੇ ਸਾਰੇ। ਕੋਈ ਉਹਨਾਂ 'ਚ ਕੋਈ ਮਤਲਬ ਮੈਂ ਨਹੀਂ ਹੈਗੀ, ਕੋਈ ਗੁੱਸਾ ਨਹੀਂ ਹੈਗਾ, ਕੋਈ ਮਤਲਬ ਇਹ ਨਹੀਂ ਬੋਲ ਰਿਹਾ ਕਿ ਉਲਟਾ ਨਹੀਂ ਬੋਲ ਰਿਹਾ, ਗੁੱਸੇ ਨਾਲ ਨਹੀਂ ਬੋਲ ਰਿਹਾ। ਨਹੀਂ ਤਾਂ ਕਈ ਵਾਰੀ ਜ਼ਿਆਦਾ ਬੰਦੇ ਹੋ ਜਾਂਦੇ, ਬੰਦੇ ਨੂੰ ਗੁੱਸਾ ਆ ਜਾਂਦਾ ਹੈਗਾ, ਕੁਝ ਨਹੀਂ ਹੈਗਾ ਉਹਨਾਂ 'ਚ। ਉਹ ਭਰਾਵਾਂ ਤੇ ਗੁੱਸਾ ਨਹੀਂ ਆਉਂਦਾ ਸਰਦਾਰ? ਨਹੀਂ ਆਉਂਦਾ। ਪਰ ਕਿਉਂ ਨਹੀਂ ਆਉਂਦਾ, ਕਰਨਾ ਚਾਹੀਦਾ। ਮੈਂ ਪੁੱਛਿਆ ਜਿਹੜਾ ਇੰਤਜ਼ਾਮ ਕੀਤਾ ਗਿਆ ਇਹ ਮਤਲਬ ਗੌਰਮੈਂਟ ਨੇ ਕੀਤਾ ਜਾਂ ਕਿਹਨੇ ਕੀਤਾ ਹੈਗਾ? ਇਹ ਗਵਰਨਮੈਂਟ ਨੇ ਕੀਤਾ ਜੀ, ਪਾਕਿਸਤਾਨੀ ਗਵਰਨਮੈਂਟ ਨੇ। ਪਾਕਿਸਤਾਨੀ ਗਵਰਨਮੈਂਟ ਨੇ ਕੀਤਾ। ਬਹੁਤ ਬਹੁਤ ਧੰਨਵਾਦ ਹੈ ਜੀ ਗੌਰਮੈਂਟ ਦਾ ਕਿ ਜਿਨ੍ਹਾਂ ਨੇ ਕਿ ਇੰਨਾ ਕੁਝ ਕੀਤਾ ਕਿ ਆਪਣੇ ਭਰਾਵਾਂ ਵਾਸਤੇ ਜੀ। ਜਿੰਦੇ ਵਾਸਤੇ ਰਹੋ, ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੀ ਕੀ ਨਾਮ ਤੁਹਾਡਾ? ਗੁਰਸੰਤ ਸਿੰਘ ਖਾਰਾ ਜੀ। ਸਰਦਾਰ ਜੀ ਕਿੱਥੋਂ ਆਏ ਹੋ, ਕਿਹੜੀ ਜਗ੍ਹਾ ਤੋਂ? ਮੈਂ ਡਿਸਟ੍ਰਿਕਟ ਤਰਨਤਾਰਨ ਤੋਂ ਜੀ, ਅੱਛਾ ਜੀ। ਪਿੰਡ ਮਾਨਕਪੁਰਾ, ਤਹਿਸੀਲ ਪੱਟੀ। ਸਰਦਾਰ ਜੀ ਕੀ ਕੰਮ ਕਾਰ ਕਰਦੇ ਹੋ? ਪਹਿਲਾਂ ਮੈਂ ਸਰਕਾਰੀ ਗਵਰਨਮੈਂਟ ਜੌਬ ਕਰਦਾ ਹੁੰਦਾ ਸੀ। ਕਿਹੜੇ ਡਿਪਾਰਟਮੈਂਟ ਚ ਰਹੇ? ਮੈਂ ਪੰਜਾਬ ਪੁਲਿਸ ਵਿੱਚ। ਕਿੰਨੇ ਸਾਲ ਕੀਤੀ ਜਾ? ਮੈਂ 35 ਈਅਰ ਸਰਵਿਸ ਕੀ ਹੈ। ਅੱਛਾ, 60 ਸਾਲ ਪੂਰੇ ਕਰਕੇ? ਨਹੀਂ ਯਾਰ, ਵਿਲਿੰਗ VRS ਲੈ ਲਈ, ਵਿਲਿੰਗ ਰਿਟਾਇਰਮੈਂਟ ਲੈ ਲਈ, ਕਿਉਂਕਿ ਮੇਰੇ ਬੱਚੇ ਬਾਹਰ ਆਸਟ੍ਰੇਲੀਆ ਸੈੱਟ ਸੀ, ਇਸ ਕਰਕੇ ਮੈਨੂੰ ਜੌਬ ਕਰਨੀ ਹੋਰ ਲੋੜ ਹੀ ਨਹੀਂ ਪਈ। ਆਣ ਕੇ ਆਪਦੀ ਖੇਤੀਬਾੜੀ ਕਰਦਾ। ਹਾਂਜੀ, ਖੇਤੀਬਾੜੀ ਸਭ ਤੋਂ ਚੰਗਾ ਕੰਮ ਆ ਜੀ, ਮੈਂ ਦੱਸਾਂ। ਹਾਂਜੀ, ਮੇਰੇ ਕੋਲ 5 ਏਕੜ ਜ਼ਮੀਨ ਹੈ, ਉਹਦੇ ਵਿੱਚ ਆਣ ਕੇ ਮੈਂ ਖੇਤੀਬਾੜੀ ਕਰਦਾ, ਕਿਉਂਕਿ ਵਿਹਲੇ ਰਹਿਣ ਦੇ ਨਾਲ ਵੀ ਜਿਹੜਾ ਸੇ ਮੰਨ ਲਓ ਠੀਕ ਨਹੀਂ ਲੱਗਦਾ। ਅਸੀਂ ਜਿਹੜੇ ਪਿੰਡਾਂ ਵਾਲੇ ਜ਼ਿਮੀਂਦਾਰ ਬੰਦੇ, ਅਸੀਂ ਵਿਹਲੇ ਰਹਿ ਹੀ ਨਹੀਂ ਸਕਦੇ। ਬਿਲਕੁਲ ਜੀ, ਬਿਲਕੁਲ ਨਹੀਂ ਵਿਹਲੇ ਰਹਿ ਨਹੀਂ ਸਕਦੇ। ਹਾਂਜੀ, ਤੇ ਸੁਣਾਓ, ਪਹਿਲੀ ਵਾਰੀ ਆਏ ਜੀ? ਹਾਂ, ਮੈਂ ਪਹਿਲੀ ਵਾਰ ਅਪਲਾਈ ਕੀਤਾ ਜੀ ਸ਼੍ਰੋਮਣੀ ਕਮੇਟੀ ਦੇ ਥਰੂ, ਤੇ ਪਹਿਲੀ ਵਾਰੀ ਮੈਨੂੰ ਵੀਜ਼ਾ ਮਿਲ ਗਿਆ। ਮੈਂ ਬਹੁਤ ਖੁਸ਼ ਹਾਂ ਜੀ। ਗੁਰੂ ਨਾਨਕ ਇਹੋ ਜਿਹਾ ਲੱਗਦਾ ਪਿਆ ਪਾਕਿਸਤਾਨ, ਦੱਸੋ। ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਜੀ। ਸਾਨੂੰ ਭੋਰਾ ਵੀ ਮਹਿਸੂਸ ਨਹੀਂ ਹੋ ਰਿਹਾ ਵੀ ਅਸੀਂ ਚੜ੍ਹਦੇ ਪੰਜਾਬ ਵਿੱਚ ਜਾਂ ਲਹਿੰਦੇ ਪੰਜਾਬ ਵਿੱਚ ਐ ਘਰੋਂ ਮਹਿਸੂਸ ਹੋ ਰਿਹਾ। ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ, ਕੋਈ ਕਰੇਟ ਨਹੀਂ, ਕੋਈ ਪ੍ਰੋਬਲਮ ਨਹੀਂ। ਹਾਂਜੀ, ਕਿਹੋ ਜਿਹਾ ਸਵਾਗਤ ਹੋਇਆ ਵਾਗੇ ਤੇ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਅਸੀਂ ਇਹ ਮੰਨ ਲਓ ਦਿਲ ਦੀ ਗਹਿਰਾਈਆਂ ਤੋਂ ਦੱਸ ਨਹੀਂ ਸਕਦੇ ਵੀ ਅਸੀਂ ਇੰਨੇ ਖੁਸ਼ ਹਾਂ ਜਿੱਦਾਂ ਸਾਡਾ ਵਧੀਆ ਸਵਾਗਤ ਕੀਤਾ ਗਿਆ। ਜਿੰਨਾ ਸਾਨੂੰ ਰਹਿਸ ਦਾ ਪ੍ਰਬੰਧ, ਖਾਣੇ ਪੀਣੇ ਦਾ ਪ੍ਰਬੰਧ, ਸਿਕਿਉਰਿਟੀ ਦਾ ਪ੍ਰਬੰਧ, ਹਰ ਪੱਖੋਂ ਸਾਨੂੰ ਬੈਨੀਫਿਟ ਸਹੂਲਤ ਮਿਲ ਰਹੀ ਹੈ। ਜਿਹੜੇ ਗੁਰਦੁਆਰੇ ਨੇ ਪਾਕਿਸਤਾਨ ਦੇ ਅੰਦਰ, ਤੁਸੀਂ ਅੱਜ ਲੋਕਲ ਗੁਰਦੁਆਰੇ ਵੀ ਫਿਰੇ ਨਨਕਾਣਾ ਸਾਹਿਬ ਦੇ ਵਿੱਚ, ਗੁਰਦੁਆਰਿਆਂ ਦੀ ਹਾਲਤ ਕਿਹੋ ਜਿਹੀ ਲੱਗੀ ਤੁਹਾਨੂੰ?
ਠੀਕ ਹੀ ਲੱਗੀ ਆ, ਵਧੀਆ ਹੀ ਆ, ਠੀਕ ਆ ਹਾਂਜੀ। ਬਸ ਵਧੀਆ ਜੀ, ਬਿਲਕੁਲ ਠੀਕ ਹੈ। ਨਹੀਂ ਮੰਨ ਲਓ ਠੀਕ ਹੈ, ਲੇਕਿਨ ਜੋ ਪੰਜਾਬ ਦੇ ਹਾਲਾਤ ਉਹਦੇ ਮੁਤਾਬਕ ਉਹਨਾਂ ਵਿੱਚ ਉਧਰ ਹਾਲਤ ਬਿਹਤਰ ਹੈ ਗੁਰਦੁਆਰਾ ਸਾਹਿਬ ਦੀ, ਇੱਧਰ ਥੋੜੀ ਜਿਹੀ ਘੱਟ ਆ। ਇੱਧਰ ਸਿੱਖ ਕਮਿਊਨਿਟੀ ਵੀ ਘੱਟ ਆ ਨਾ ਜੀ, ਅਸਲ 'ਚ ਮਸਲਾ ਇਹ ਵੀ ਹੈ। ਹਾਂ ਇਹ ਵੀ ਹੋ ਸਕਦਾ ਜੀ। ਤੇ ਸੁਣਾਓ, ਜਿਹੜੇ ਇੰਤਜ਼ਾਮਾਤ ਕੀਤੇ ਸਰਕਾਰ ਨੇ ਉਹਨਾਂ ਬਾਰੇ ਦੱਸੋ। ਉਹ ਬਿਲਕੁਲ ਠੀਕ ਕੀਤੇ ਹੋਏ ਜੀ, ਹਾਂਜੀ ਉਹਨਾਂ ਵਿੱਚ ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਠੀਕ ਕੀਤੇ ਆ। ਰਹਿਸ਼ਾਂ, ਖਾਣ ਪੀਣ, ਰੈਸ ਵੀ ਬਹੁਤ ਵਧੀਆ ਜੀ, ਖਾਣ ਪੀਣ ਵੀ ਬਹੁਤ ਵਧੀਆ ਜੀ। ਸਿਰਫ ਅਸੀਂ ਤਾਂ ਇਹੋ ਹੀ ਚਾਹੁੰਦੇ ਜੇ ਸਾਡੇ ਕੋਲ ਜਿੰਨਾ ਕੁ ਸਹਿਯੋਗ ਹੋ ਸਕਦਾ, ਦਾਨ ਹੋ ਸਕਦਾ, ਅਸੀਂ ਉਧਰੋਂ ਵੀ ਇੱਧਰ ਭੇਜ ਗਏ ਤੇ ਗੁਰਦੁਆਰਿਆਂ ਥੋੜਾ ਜਿਹਾ ਹੋਰ ਸੁਧਾਰ ਹੋਈ ਜਾਵੇ। ਲੇਕਿਨ ਸਾਡੇ ਮਹਾਂਪੁਰਖ ਵੀ ਸੇਵਾ ਚਲਾ ਰਹੇ ਨੇ, ਬਹੁਤ ਵਧੀਆ ਪ੍ਰਬੰਧ ਕਰ ਰਹੇ ਨੇ ਉਹ ਵੀ, ਤੇ ਅਸੀਂ ਵੀ ਚਾਹੁੰਦੇ ਹਾਂ ਵੀ ਜਿੰਨੇ ਵੀ ਸਾਡੇ ਕੋਲ ਸੇਵਾ ਭਾਵਨਾ ਹੋਵੇ ਉਹ ਜ਼ਰੂਰ ਅਸੀਂ ਇੱਧਰ ਪਾਕਿਸਤਾਨ ਸਰਕਾਰ ਵੱਲੋਂ ਕੋਲ ਭੇਜਿਆ ਕਰਾਂਗੇ, ਬਾਬਿਆਂ ਦੇ ਥਰੂ, ਸੇਵਾਦਾਰਾਂ ਥਰੂ। ਸਰਦਾਰ ਨੇ ਜਿਹੜੀ ਫੋਰਸਿਸ ਲਾਈਆਂ ਤੁਹਾਡੇ ਨਾਲ, ਸਿਕਿਉਰਿਟੀ ਦੇ ਲੋਕ ਨੇ, ਉਹ ਤੁਹਾਡੇ ਨਾਲ ਕਿਸ ਤਰ੍ਹਾਂ ਵਿਆਹ ਕਰ? ਬਹੁਤ ਵਧੀਆ ਬਿਹੇਵ ਕਰ ਰਹੇ ਜੀ, ਬਿਲਕੁਲ ਬ੍ਰਦਰ ਨੇ ਤਰ੍ਹਾਂ ਚੱਲ ਰਹੇ, ਬਹੁਤ ਵਧੀਆ ਸਿਕਿਉਰਿਟੀ ਕਰ ਰਹੇ ਸਾਨੂੰ, ਕੋਈ ਪ੍ਰੋਬਲਮ ਨਹੀਂ ਆਉਣ ਦੀ ਸਾਨੂੰ ਹਾਂਜੀ। ਤੇ ਹੋਰ ਟਰਾਂਸਪੋਰਟ ਜਿਹੜੀ ਦਿੱਤੀ ਸਰਕਾਰ ਨੇ ਉਹਦੇ ਤੋਂ ਮੁਤਮਿਨ ਹੈ ਜਿਹੜੀ ਲੈ ਕੇ ਆਉਂਦੀ? ਬਿਲਕੁਲ ਜੀ, ਉਹਦੇ ਵੱਲੋਂ ਤਾਂ ਬਹੁਤ ਖੁਸ਼ ਹਾਂ ਜੀ। ਕਿਵੇਂ ਦੱਸੋ? ਨਿਊ ਬੱਸਾਂ ਮਿਲੀਆਂ ਜਾਂ ਕਿਸੇ ਮੰਨ ਲਓ ਐ ਵਧੀਆ ਸਾਫ ਸੁਥਰੀਆਂ ਬੱਸਾਂ, ਏਸੀ ਬੱਸਾਂ ਵਾ, ਕੋਈ ਗਰਮੀ ਨਹੀਂ ਲੱਗ ਰਹੀ ਹੈ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਬੱਸਾਂ ਪੱਖੋਂ, ਤੇ ਅਸੀਂ ਬਹੁਤ ਖੁਸ਼ ਹਾਂ। ਸਰਦਾਰ ਜੀ, ਜੇ ਕਿਰਾਇਆ ਘੱਟ ਕਰਨਾ ਫਿਰ ਰੋਡਵੇਜ ਲੈ ਦਿੰਨੇ ਤੁਹਾਨੂੰ, ਫਿਰ ਉਹਨਾਂ ਦੇ ਘੱਟ ਲੱਗੇਗਾ। ਹਾਂਜੀ ਨਹੀਂ, ਇੰਡੀਆ ਦੇ 7000 ਮੁਤਾਬਕ ਤਾਂ ਕੋਈ ਜ਼ਿਆਦਾ ਨਹੀਂ ਗਾ। ਕੁਝ 10 ਦਿਨ ਵਾਸਤੇ ਜੇ 7000 ਲਾ ਤੇ ਇੱਕ ਦਿਨ ਦਾ 700 ਰੁਪਇਆ ਬਣਦਾ। 700 ਰੁਪਇਆ ਕੋਈ ਜ਼ਿਆਦਾ ਮਹਿੰਗਾ ਨਹੀਂ ਰਖਾਉਂਦਾ ਜੀ। ਹਾਂਜੀ, ਸੜਕਾਂ ਵੀ ਬਹੁਤ ਵਧੀਆ ਜੀ, ਬਹੁਤ ਵਧੀਆ ਸੜਕਾਂ ਦਾ ਪ੍ਰਬੰਧ ਵੀ ਬਹੁਤ ਵਧੀਆ ਜੀ। ਉਹ ਤਾਂ ਸੇਮ ਹੀ ਇੰਡੀਆ ਜੈਸਾ ਹੀ ਹੈ। ਹਾਂਜੀ, ਇੰਡੀਆ ਨਾਲੋਂ ਬਿਹਤਰ ਹੀ ਹੋ ਸਕਦਾ।